ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਫੌਲਰ, ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮਾਂਟ, ਸਰਬਜੀਤ ਸਿੰਘ ਚੌਕਰ, ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ, ਜੁਬਾ ਸਿਟੀ, ਸੋਢੀ ਸਿੰਘ, ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬਿਕਰਸਫੀਲਡ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰ ਲਿਓ, ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਸਿਰਸਾ ਡੇਰੇ ਦੀ, ਤੇ ਜੋ ਹਜੇ ਤੱਕ ਉਹ ਫੈਸਲਾ ਆਉਣਾ ਸੀ, ਆਇਆ ਨਹੀਂ। ਪਤਾ ਹੀ ਹੈ ਕਿਸ ਤਰ੍ਹਾਂ ਦਾ ਆਉਣਾ ਆ, ਪਰ ਉੱਥੇ ਪਹਿਲਾਂ ਹੀ ਮੌਤ ਵਰਗਾ ਸਨਾਟਾ ਛਾਇਆ ਹੋਇਆ। ਕਦੀ ਜਦੋਂ ਇਹ ਹੁਣ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਉਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ, ਤੇ ਜਿਹੜਾ ਪ੍ਰੇਮੀਆਂ ਦਾ ਪਿਤਾ ਜੀ ਤੇ ਸਿਆਸਤਦਾਨਾਂ ਦਾ ਚਹੇਤਾ, ਜਿਹਨੂੰ ਸਿਆਸਤਦਾਨ ਕਹਿੰਦੇ ਸੀ, ਇੱਕ ਵਾਰੀ ਹੋਰ ਬਣਾ ਦੇ, ਪਿੰਡ ਤੇ ਸ਼ਹਿਰ ਛੱਡ, ਗਲੀ ਮੁਹੱਲਿਆਂ ਦੇ ਵਿੱਚ ਤੇਰੀ ਨਾਮ ਚਰਚਾ ਕਰਾਵਾਂਗੇ, ਉਹਦੇ ਜਿਹੜਾ ਜੀ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਔਰ ਅਦਾਲਤ ਦੇ ਵੱਲੋਂ ਉਹਨੂੰ ਕਾਤਲ ਜਿਹੜਾ ਜੀ ਉਹ ਠਹਿਰਾਏ ਜਾਣ ਤੋਂ ਬਾਅਦ ਇਸ ਵੇਲੇ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਦੇ ਵਿੱਚ ਮੌਤ ਵਰਗੀ ਚੁੱਪ ਜਿਹੜੀ ਹੈ ਜੀ ਉਹ ਪਸਰੀ ਹੋਈ ਆ। ਜਦੋਂ ਪੰਚਕੂਲਾ ਦੀ ਅਦਾਲਤ ਦੇ ਵੱਲੋਂ ਇਹ ਫੈਸਲਾ ਆਇਆ ਕਿ ਉਹ ਤੇ ਉਹਦੇ 3 ਸਾਥੀ ਜਿਹੜੇ ਆ ਜੀ ਉਹ ਦੋਸ਼ੀ ਆ, 17 ਜਨਵਰੀ ਨੂੰ ਉਹਨੂੰ ਜਿਹੜੀ ਹੈ ਜੀ ਸਜ਼ਾ ਸੁਣਾਈ ਜਾਊਗੀ। ਸੰਭਾਵੀ ਰੂਪ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਅਦਾਲਤ ਆ ਉਹ ਸੁਨਾਲੀਆ ਜੇਲ੍ਹ ਦੇ ਵਿੱਚ ਲੱਗੂਗੀ। ਉਹਦੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਜਿਹੜੀ ਅਦਾਲਤ ਦੇ ਵਿੱਚ ਹੋਈ, ਔਰ ਜਿਹੜੇ ਪੱਤਰਕਾਰ ਅੰਦਰ ਮੌਜੂਦ ਸਨ ਅਦਾਲਤ ਦੇ, ਉਹਨਾਂ ਦੇ ਦੱਸਣ ਦੇ ਮੁਤਾਬਕ 75% ਤੋਂ ਉੱਪਰ ਉਹਦੀ ਜਿਹੜੀ ਦਾੜੀ ਹੈ ਜੀ ਉਹ ਚਿੱਟੀ ਹੋ ਚੁੱਕੀ ਹੋਈ ਆ, ਕਿਉਂਕਿ ਉਹ ਫਿਲਮਾਂ ਦੇ ਵਿੱਚ ਜਦੋਂ ਚਲੇ ਗਿਆ ਸੀ ਤੇ ਉਹ ਫਿਲਮਾਂ ਵਾਲੀ ਜਿਹੜੀ ਨਕਲੀ ਸਾਰਾ ਰੰਗ ਰੋਗਨ ਹੈ ਜੀ ਉਹੀ ਕਰਕੇ ਰੱਖਦਾ ਸੀ। ਕਿਸ ਤਰੀਕੇ ਦੀਆਂ ਉਹਦੀਆਂ ਪੁਸ਼ਾਕਾਂ ਸੀ ਜਦੋਂ ਉਹ ਫਿਲਮਾਂ ਦੇ ਵਿੱਚ ਆਇਆ, ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਜੀ ਉਹ ਦੇਖੀਆਂ ਸੀ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਹ ਸਿਰ ਝੁਕਾ ਕੇ ਜਿਹੜਾ ਜੀ ਉਹ ਬੈਠਾ ਰਿਹਾ। ਇਹ ਵੀ ਜਿਹੜਾ ਜੀ ਪਤਾ ਲੱਗਿਆ ਕਿ ਜਦੋਂ ਅਦਾਲਤ ਦੇ ਵੱਲੋਂ ਉਹਨੂੰ ਦੋਸ਼ੀ ਠਹਿਰਾਇਆ ਗਿਆ ਤੇ ਜੇਲ੍ਹ ਦੇ ਵਿੱਚ ਉਹਨੇ ਕੋਈ ਰੋਟੀ ਵਗੈਰਾ ਜਿਹੜੀ ਉਹ ਕੱਲ ਨਹੀਂ ਖਾਧੀ। ਪੰਜਾਬ ਦੇ ਵਿੱਚ ਸਰਸੇ ਦੇ ਤਕਰੀਬਨ 100 ਡੇਰੇ ਤੇ ਨਾਮ ਚਰਚਾ ਘਰ ਹੈ। ਸਾਰੇ ਦੇ ਸਾਰਿਆਂ ਦੇ ਵਿੱਚ ਸੁੰਨ ਜਿਹੜੀ ਸੀ ਉਹ ਪਸਰੀ ਰਹੀ। ਪੁਲਿਸ ਦਾ ਸਖਤ ਪਹਿਰਾ ਇਹਨਾਂ ਡੇਰਿਆਂ ਦੇ ਬਾਹਰ ਜਿਹੜਾ ਸੀ ਉਹ ਲੱਗਿਆ ਰਿਹਾ। ਮਾਲਵਾ ਖਿੱਤੇ ਦੇ ਵਿੱਚ ਡੇਰੇ ਦੇ ਪ੍ਰੇਮੀ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਚਕੂਲੇ ਦੇ ਵਿੱਚ ਉਦੋਂ ਇਕੱਠੇ ਹੋ ਗਏ ਸੀਗੇ ਜਦੋਂ ਪਿਛਲੇ ਕੇਸ ਦੇ ਵਿੱਚ ਇਹਨੂੰ ਦੋਸ਼ੀ ਠਹਿਰਾਇਆ ਗਿਆ। ਕੋਈ ਨਹੀਂ ਜਿਹੜਾ ਜੀ ਉਹ ਦੱਸਿਆ। ਪੰਚਕੂਲਾ ਛੱਡੋ, ਜਿੱਥੇ ਇਹਦੇ ਬਹੁਤ ਜ਼ਿਆਦਾ ਜਿਹੜੇ ਦੀ ਪ੍ਰੇਮੀ ਹੈਗੇ ਆ, ਜਿਨ੍ਹਾਂ ਥਾਵਾਂ ਦੇ ਉੱਤੇ ਮਾਲਵੇ ਦੇ ਖੇਤਰ ਦੇ ਵਿੱਚ ਇਹਨਾਂ ਡੇਰਿਆਂ ਦੇ ਨੇੜੇ ਤੇੜੇ ਵੀ ਕੋਈ ਪ੍ਰੇਮੀ ਜਿਹੜਾ ਜੀ ਉਹ ਨਹੀਂ ਦੱਸਿਆ। ਡੇਰਾ ਆਗੂਆਂ ਦੇ ਨਾਲ ਪੁਲਿਸ ਨੇ ਮੀਟਿੰਗਾਂ ਕੀਤੀਆਂ ਤੇ ਇਹਨਾਂ ਨੇ ਇਹ ਭਰੋਸਾ ਦਿੱਤਾ ਕਿ ਉਹ ਕਿਸੇ ਨੂੰ ਇੱਥੇ ਇਕੱਠਾ ਨਹੀਂ ਹੋਣ ਜਿਹੜਾ ਜੀ ਉਹ ਦੇਣਗੇ। ਡੇਰਾ ਸਿਰਸਾ ਦਾ ਸਲਾਵਤਪੁਰਾ ਡੇਰਾ, ਜਿਹਦੇ ਬਾਹਰ ਪੁਲਿਸ ਜਿਹੜੀ ਵੱਡੀ ਗਿਣਤੀ ਦੇ ਵਿੱਚ ਬੈਠੀ ਆ, ਇੱਥੇ ਸਾਰੇ ਜਿਹੜੇ ਨਾਮ ਚਰਚਾ ਦੇ ਸਮਾਗਮ ਸੀ ਉਹ ਰੱਦ ਕਰ ਦਿੱਤੇ ਗਏ, ਔਰ ਪਿੰਡਾਂ ਦੇ ਵਿੱਚ ਹੋਣ ਵਾਲੇ ਛੋਟੇ ਸਮਾਗਮ ਵੀ ਜਿਹੜੇ ਜੀ ਉਹ ਰੱਦ ਕਰ ਦਿੱਤੇ ਗਏ। ਮਾਲਵਾ ਖਿੱਤੇ ਦੇ ਵਿੱਚ ਜਦੋਂ ਪਿਛਲੀ ਵਾਰੀ 25 ਅਗਸਤ 17 ਨੂੰ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉਦੋਂ 34 ਦੇ ਕਰੀਬ ਹਿੰਸਕ ਘਟਨਾਵਾਂ ਵਾਪਰੀਆਂ ਸੀ। ਜਿਹੜੇ ਡੇਰੇ ਦੇ ਆਗੂ ਆ ਜੀ ਉਹ ਕਹਿੰਦੇ ਕਿ ਪ੍ਰੇਮੀ ਸ਼ਾਂਤ ਹੈ। ਸ਼ਾਂਤ ਕਿਵੇਂ ਹੋਏ ਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੈ, ਕਿਉਂਕਿ ਡਾਂਗ ਜਿੰਨੀ ਕੁ ਉਦੋਂ ਵਰੀ ਸੀਗੀ ਪੰਚਕੂਲਾ ਦੇ ਵਿੱਚ, ਉਹਦੀਆਂ ਵੀਡੀਓ ਜਿਹੜੀਆਂ ਸੀਗੀਆਂ ਖਾਸ ਤੌਰ ਦੇ ਉੱਤੇ ਇੰਨੀਆਂ ਕੁ ਉਹ ਵਾਇਰਲ ਹੋਈਆਂ ਕਿ ਕਿਸੇ ਨੇ ਜੁਰਤ ਨਹੀਂ ਕੀਤੀ ਇਸ ਵਾਰੀ ਜਿਹੜਾ ਸੀਗਾ ਜੀ ਉੱਥੇ ਜਾ ਕੇ ਗੜਬੜ ਕਰਨੀ। ਤਾਂ ਬਹੁਤ ਦੂਰ ਦੀ ਗੱਲ, ਇਹ ਡੇਰਿਆਂ ਦੇ ਨੇੜੇ ਤੇੜੇ ਵੀ ਨਹੀਂ ਫਟਕੇ। ਜੀ 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 ਬਿਲਕੁਲ। ਅੱਗੇ ਜਿੱਥੇ ਰੋਜ਼ ਵਿਆਹ ਗੁਜ਼ਰਦਾ ਸੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਅਤੇ ਅੱਗੇ ਅਲੋਕ ਵਰਮਾ ਦੀ ਜੇ ਗੱਲ ਕਰੀਏ, ਜੋ CBI ਦਾ ਸੀਗਾ, ਅਤੇ ਉਸ ਨੂੰ ਜਬਰੀ ਕਹਿੰਦੇ ਵੀ ਕੱਢ ਦਿੱਤਾ ਗਿਆ ਕੰਮ ਤੋਂ,
ਉਸਨੇ ਸਰਕਾਰ ਦੇ ਉੱਤੇ ਗੰਭੀਰ ਦੋਸ਼ ਲਾਏ ਤੇ ਨਾਲ ਹੀ ਅਸਤੀਫਾ ਵੀ ਦਿੱਤਾ। ਜਿਹੜਾ ਅਲੋਕ ਵਰਮਾ ਵਾਲਾ ਜਿਹੜਾ ਜੀ ਉਹ ਮਾਮਲਾ ਹੈ, ਸ਼ਾਇਦ ਇਹ ਸਿਆਸੀ ਮਾਮਲਾ ਵੱਡੇ ਪੱਧਰ ਦੇ ਉੱਤੇ ਆਉਂਦੇ ਜਿਹੜਾ ਜੀ ਉਹ ਦਿਨਾਂ ਦੇ ਦੌਰਾਨ ਬਣੂਗਾ। ਹਾਲਾਂਕਿ ਦਿੱਲੀ ਹਾਈ ਕੋਰਟ ਨੇ CBI ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੀ ਝਟਕਾ ਦਿੱਤਾ। ਉਹਨੇ ਉਹਦੀ ਅਪੀਲ ਜਿਹੜੀ ਰੱਦ ਕਰਤੀ ਆ, ਜਿਹਦੇ ਵਿੱਚ ਉਹਨੇ ਕੁਐਸ਼ਨ ਜਿਹੜੀ ਹੈ ਜੀ ਇਹ ਲਾਈ ਸੀਗੀ, FIR ਰੱਦ ਨਹੀਂ ਕੀਤੀ। ਇਹ ਕਿਹਾ ਕਿ ਉਹ ਇਹਦਾ ਸਾਹਮਣਾ ਜਿਹੜਾ ਜੀ ਉਹ ਕਰੇ। ਦੂਜੇ ਪਾਸੇ ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਅਲੋਕ ਵਰਮਾ ਨੇ ਜਿਹੜਾ ਜੀ ਉਹ ਅਸਤੀਫਾ ਦੇ ਦਿੱਤਾ। ਇੰਨੀ ਤੇਜ਼ੀ ਦੇ ਨਾਲ ਸਾਰਾ ਘਟਨਾਕ੍ਰਮ ਜਿਹੜਾ ਜੀ ਉਹ ਵਾਪਰਿਆ, ਕਿਉਂਕਿ ਅਲੋਕ ਵਰਮਾ ਜਦੋਂ ਦਫ਼ਤਰ ਦੇ ਵਿੱਚ ਆਪਣੇ ਗਏ ਤੇ ਉਹਨਾਂ ਨੇ ਬਹੁਤ ਸਾਰੀਆਂ ਬਦਲੀਆਂ ਜਿਹੜੀਆਂ ਸੀ ਉਹ ਕੀਤੀਆਂ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਕਿ CBI ਨੇ ਅਲੋਕ ਵਰਮਾ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਨੀ ਸੀ ਰਾਤ ਨੂੰ। ਉਦੋਂ ਪਹਿਲਾਂ ਅਲੋਕ ਵਰਮਾ ਨੂੰ ਚੱਲਦਾ ਕਰ ਦਿੱਤਾ ਗਿਆ ਜੀ ਉਹਦੇ ਅਹੁਦੇ ਤੋਂ, ਔਰ ਉਹਦੀ ਜਗ੍ਹਾ ਦੇ ਉੱਤੇ ਨਵਾਂ ਮੁਖੀ ਜਿਹੜਾ ਜੀ ਉਹ ਲਾ ਦਿੱਤਾ ਗਿਆ। ਉਹਨੂੰ ਜਿਸ ਮਹਿਕਮੇ ਦੇ ਵਿੱਚ ਤਬਦੀਲ ਕੀਤਾ ਗਿਆ, ਉਹਨਾਂ ਨੇ ਜਿਹੜਾ ਜੀ ਫਾਇਰ ਸਰਵਿਸ ਦਾ ਉਹਦਾ ਨਾਮ ਮਨਜ਼ੂਰ ਕਰਨ ਦੀ ਦਲੀਲ ਦਿੰਦਿਆਂ ਅਲੋਕ ਵਰਮਾ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਕਿ ਉਹ 31 ਜੁਲਾਈ 17 ਨੂੰ ਰਿਟਾਇਰਡ ਹੋ ਗਿਆ ਸੀਗਾ ਤੇ 31 ਜਨਵਰੀ 19 ਤੱਕ CBI ਦੇ ਡਾਇਰੈਕਟਰ ਦੇ ਜਿਹੜਾ ਕਾਰਜਕਾਲ ਸੀ ਉਹਦੇ ਤਹਿਤ ਉਹ ਸੇਵਾਵਾਂ ਦੇ ਰਿਹਾ ਸੀ। ਉਹਨੇ ਕਿਹਾ ਕਿ ਹੁਣ ਜਦੋਂ ਉਹ CBI ਦਾ ਡਾਇਰੈਕਟਰ ਹੀ ਨਹੀਂ ਆ, ਡਾਇਰੈਕਟਰ ਜਨਰਲ ਫਾਇਰ ਸਰਵਿਸ ਨਾਗਰਿਕ ਸੁਰੱਖਿਆ ਤੇ ਗ੍ਰਹਿ ਰੱਖਿਆ ਦੇ ਅਹੁਦੇ ਦੇ ਲਿਹਾਜ਼ ਦੇ ਨਾਲ ਉਹ ਸੇਵਾ ਮੁਕਤੀ ਦੀ ਉਮਰ ਪਾਰ ਕਰ ਚੁੱਕਿਆ, ਜਿਹਦੇ ਕਰਕੇ ਉਹਨੇ ਕਿਹਾ ਕਿ ਉਹ ਇੱਥੇ ਨਹੀਂ ਰਹੂਗਾ ਔਰ ਉਹ ਆਪਣੀ ਇਹ ਨੌਕਰੀ ਜਿਹੜੀ ਉਹ ਛੱਡ ਰਿਹਾ। ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਆਪਣੀਆਂ ਗੱਲਾਂ ਦੇ ਵਾਸਤੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਬੇਬਾਕ ਜਿਹੜੇ ਬੋਲਦੇ ਆ ਮਾਰਕੰਡੇ ਕਾਟਜੂ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਅਲੋਕ ਵਰਮਾ ਨੂੰ ਹਟਾਉਣ ਤੋਂ ਪਹਿਲੇ ਚੋਣ ਕਮੇਟੀ ਨੇ ਉਹਨਾਂ ਦਾ ਪੱਖ ਕਿਉਂ ਨਹੀਂ ਸੁਣਿਆ। ਕਾਟਜੂਰਾਂ ਨੇ ਲਿਖਿਆ ਕਿ ਇਹ ਸਥਾਪਿਤ ਸਿਧਾਂਤ ਹੈ ਕਿ ਦੋਸ਼ੀ ਨੂੰ ਬਿਨਾਂ ਸੁਣਵਾਈ ਕੀਤੇ ਮੁਅੱਤਲ ਕੀਤਾ ਜਾ ਸਕਦਾ ਹੈ ਤੇ ਮੁਅੱਤਲੀ ਜਾਰੀ ਰਹਿੰਦੇ ਹੋਏ ਜਾਂਚ ਬੇਹੱਦ ਸਧਾਰਨ ਗੱਲ ਹੈ। ਉਹਨਾਂ ਨੇ ਆਪਣੀ ਇਸ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਉਹਨਾਂ ਨੇ ਗੱਲਬਾਤ ਨੂੰ ਜਿਹੜਾ ਜੀ ਉਹ ਜਨਤਕ ਕਰਨ ਦੇ ਵਾਸਤੇ ਜਸਟਿਸ ਸੀਕਰੀ ਤੋਂ ਇਜਾਜ਼ਤ ਜਿਹੜੀ ਆ ਜੀ ਉਹ ਲੈ ਲਈ ਸੀ। ਹੁਣ ਇਹ ਜਿਵੇਂ ਮੈਂ ਕਿਹਾ ਸਟਾਰਟਿੰਗ ਦੇ ਵਿੱਚ ਕਿ ਇਹ ਜਿਹੜਾ ਜੀ ਰਾਜਨੀਤਿਕ ਵੀ ਇੱਕ ਵਿਵਾਦ ਜਿਹੜਾ ਉਹ ਬਣੂਗਾ, ਕਿਉਂਕਿ ਜਿਸ ਕਿਸਮ ਦੇ ਨਾਲ ਇਹ ਇੱਕ ਜਾਂਚ ਏਜੰਸੀ ਦਾ ਜਿਹੜਾ ਜੀ ਕਹ ਲਓ ਕਿ ਜਲੂਸ ਕੱਢਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਆ, ਲੋਕਾਂ ਦਾ ਵਿਸ਼ਵਾਸ ਹੀ ਇਹਦੇ ਤੋਂ ਬਹੁਤਾ ਜਿਹੜਾ ਜੀ ਉਹ ਉੱਠ ਗਿਆ। ਅੱਧੀ ਰਾਤ ਨੂੰ ਜਿਵੇਂ ਜੰਦੇ ਭੰਨ ਕੇ ਸਾਰਾ ਕੁਝ ਜਿਹੜਾ ਜੀ ਜਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਸੀ, ਉੱਥੋਂ ਫਾਈਲਾਂ ਗਾਇਬ ਕੀਤੀਆਂ ਗਈਆਂ। ਇੰਨਾ ਡਰ ਕਿਹੜੀ ਚੀਜ਼ ਦਾ ਸੀਗਾ ਜੀ? ਜੇ ਹੁਣ ਅਲੋਕ ਵਰਮਾ ਉੱਥੇ ਜਿਹੜਾ ਆ ਗਏ ਸੀਗੇ, ਸੰਭਾਵੀ ਰੂਪ ਦੇ ਵਿੱਚ ਪੈਣ ਵਾਲੇ ਛਾਪਿਆਂ ਤੋਂ ਪਹਿਲਾਂ ਇਹ ਦੂਜੀ ਵੱਡੀ ਕਾਰਵਾਈ ਜਿਹੜੀ ਉਹ CBI ਦੇ ਉੱਤੇ ਕੇਂਦਰ ਦੀ ਸਰਕਾਰ ਨੇ। ਕੁਛ ਤਾਂ ਹੋਊਗਾ ਮਨ ਦੇ ਵਿੱਚ ਚੋਰ ਜਿਹੜਾ ਇੰਨਾ ਕੁਛ ਕੀਤਾ ਗਿਆ। ਤੇ ਅੱਗੇ ਸਰਪੰਚਾਂ ਦੀ ਸਹੁੰ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਸਹੁੰ ਆ ਖਜ਼ਾਨੇ ਤੇ 5 ਕਰੋੜ ਦਾ ਬੋਝ ਪਾਵੇਗੀ। ਉਹਦੀ ਇੱਕ ਤਾਂ ਇੱਥੇ ਪਟਿਆਲੇ ਦੇ ਵਿੱਚ ਵੀ ਕੱਲ ਸਹੁੰ ਚੁੱਕ ਸਮਾਗਮ ਸੀਗਾ ਔਰ ਇੱਥੇ ਜਿਹੜੇ ਸਰਪੰਚ ਸੀ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਸਹੁੰ ਜਿਹੜੀ ਉਹ ਚੁਕਾਈ ਗਈ। ਮੁੱਖ ਮੰਤਰੀ ਬਹੁਤ ਸਮੇਂ ਤੋਂ ਬਾਅਦ ਪਟਿਆਲਾ ਦੇ ਵਿੱਚ ਆਏ, ਆਪਦੇ ਉਹ ਘਰ ਵੀ ਗਏ ਤੇ ਇੱਥੇ ਉਹਨਾਂ ਨੇ 2 ਜ਼ਿਲ੍ਹਿਆਂ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਪੰਚਾਂ ਸਰਪੰਚਾਂ ਨੂੰ ਸਹੁੰ ਜਿਹੜੀ ਸੀ ਇੱਥੇ ਚੁਕਾਈ। 1462 ਪੰਚਾਇਤ ਦੇ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਦੇ 35 ਮੈਂਬਰਾਂ ਤੇ ਬਲਾਕ ਸੰਮਤੀਆਂ ਦੇ 270 ਮੈਂਬਰਾਂ ਨੂੰ ਅਹੁਦੇ ਦੀ ਤੇ ਨਸ਼ਾ ਰੋਕੂ ਜਿਹੜੀ ਮੁਹਿੰਮ ਉਹਦੀ ਸਹੁੰ ਜਿਹੜੀ ਉਹ ਚੁਕਾਈ। ਸ਼ਾਇਦ ਹੁਣ ਸਰਕਾਰ ਇਸ ਤਰੀਕੇ ਨਾਲ ਜਿਹੜਾ ਜੀ ਉਹ ਕੰਮ ਕਰਨਾ ਚਾਹੁੰਦੀ ਹੈ। ਸਰਪੰਚ ਕੀ ਕਰਨਗੇ? ਜੇ ਸਰਪੰਚ ਸ਼ਿਕਾਇਤ ਦਰਜ ਕਰਾਉਣਗੇ, ਜਦੋਂ ਪੁਲਿਸ ਹੀ ਨਹੀਂ ਫੜਦੀ, ਪੰਚਾਇਤਾਂ ਤਾਂ ਪਹਿਲਾਂ ਹੀ ਦੁਨੀਆ ਦੀ ਉਹ ਫੜ ਕੇ ਬੈਠੀਆਂ ਰਹਿੰਦੀਆਂ। ਕਈ ਵਾਰੀ ਜਿਹੜਾ ਜੀ ਚਿੱਟਾ ਵੇਚਣ ਵਾਲਿਆਂ ਨੂੰ ਆਉਂਦਾ ਹੀ ਨਹੀਂ, ਪੁਲਿਸ ਵਾਲਿਆਂ ਨਹੀਂ ਕੋਈ ਆਉਂਦਾ, ਉੱਥੇ ਸਹੁੰ ਜਿਹੜੀ ਆ ਜੀ ਉਹ ਕੀ ਕਰੂਗੀ? ਇਹਦਾ ਇੱਕ ਦੂਜਾ ਪੱਖ ਵੀ ਆ। ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਸਰਕਾਰੀ ਖਜ਼ਾਨੇ ਦੇ ਉੱਤੇ ਕੋਈ 5 ਕਰੋੜ ਰੁਪਈਏ ਦਾ ਬੋਝ ਪਾਉਣਗੇ। 14 ਜ਼ਿਲ੍ਹਿਆਂ ਦੇ ਵਿੱਚ ਇਹ ਸਹੁੰ ਚੁੱਕ ਸਮਾਰੋਹ ਜਿਹੜੇ ਜੀ ਉਹ ਕੀਤੇ ਗਏ ਆ। 8 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਸਮਾਰੋਹ ਨੇ ਅੱਜ ਹੋਣੇ ਨੇ। ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਹੁੰ ਚੁੱਕ ਸਮਾਰੋਹਾਂ ਦੇ ਵਿੱਚ ਪ੍ਰਤੀ ਪੰਚ ਸਰਪੰਚ ਜਿਹੜਾ ਜੀ 400 ਰੁਪਈਏ ਖਰਚੇ ਜਾ ਰਹੇ ਆ। ਕਿਤੇ ਬ੍ਰੈਡ ਪਕੌੜਿਆਂ ਦੇ ਲੰਗਰ ਲਾਏ ਗਏ ਆ, ਕਿਤੇ ਦੁਪਹਿਰ ਦਾ ਜਿਹੜਾ ਜੀ ਉਹ ਖਾਣਾ ਦਿੱਤਾ ਗਿਆ। ਬਠਿੰਡਾ ਡਿਸਟ੍ਰਿਕਟ ਦੇ ਵਿੱਚ 2-2 ਲੱਡੂ ਵੀ ਦਿੱਤੇ ਗਏ ਆ ਸਹੁੰ ਚੁਕਾਉਣ ਵਾਲਿਆਂ ਨੂੰ। ਖਜ਼ਾਨਾ ਤੰਗੀ ਝੱਲ ਰਿਹਾ ਜੀ। ਸਕੂਲਾਂ ਦੀਆਂ ਵਰਦੀਆਂ ਦੇ ਵਾਸਤੇ ਪੈਸੇ ਨਹੀਂ ਆ। ਬੱਚੇ ਜਿਹੜੇ ਜੀ ਭੋਰਾ ਉਹ ਠੁਰ ਕਰਦੇ ਆ, ਪਰ
ਉਹਦੇ ਨੂੰ ਪਾਸੇ ਕਰਕੇ ਜੀ ਇਹਦੇ ਵਾਸਤੇ ਜਿਹੜੇ 5 ਕਰੋੜ ਰੁਪਈਏ ਦੇ ਫੰਡ ਜਿਹੜੇ ਆ ਉਹ ਜਾਰੀ ਕੀਤੇ ਗਏ ਆ। 4 ਕਰੋੜ ਤੇ 27 ਲੱਖ ਰੁਪਈਆ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਜੀ। ਇਹ ਡਿਸਟ੍ਰਿਕਟ ਵਾਈਜ਼ ਜਿਹੜੀ ਫੰਡ ਵੰਡੇ ਗਏ ਆ। ਸਭ ਤੋਂ ਵੱਧ ਫੰਡ ਜਿਹੜਾ ਜੀ ਉਹ ਡਿਸਟ੍ਰਿਕਟ ਪਟਿਆਲਾ ਨੂੰ ਆਏ ਆ 53 ਲੱਖ ਤੇ 24,000 ਰੁਪਈਏ ਦੇ। ਔਰ ਇੱਥੇ ਮੁੱਖ ਮੰਤਰੀ ਹੋਰਾਂ ਨੇ ਕੱਲ੍ਹ ਜਿਹੜੀ ਆ ਜੀ ਉਹ ਸਹੁੰ ਚੁਕਾਈ ਆ। ਇਸੇ ਜ਼ਿਲ੍ਹੇ ਦੇ ਵਿੱਚ ਸਰਕਾਰ ਨੇ ਪ੍ਰਤੀ ਪੰਚ ਸਰਪੰਚ 696 ਰੁਪਈਏ ਖਰਚ ਕੀਤੇ ਆ। ਔਰ ਪੰਜਾਬ ਦੇ ਬਾਕੀ ਡਿਸਟ੍ਰਿਕਟ ਦੇ ਵਿੱਚ ਪ੍ਰਤੀ ਨੁਮਾਇੰਦਾ ਤਕਰੀਬਨ 400 ਰੁਪਈਆ ਜਿਹੜਾ ਜੀ ਉਹ ਖਰਚ ਕੀਤਾ ਗਿਆ। ਪੰਜਾਬ ਭਰ ਦੇ ਜਿਹੜੇ ਪੰਚਾਂ ਤੇ ਸਰਪੰਚਾਂ ਜਿਨ੍ਹਾਂ ਦੀ ਗਿਣਤੀ 1,03,12,000 ਹੈ, ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਇਹਨਾਂ ਨੇ 2 ਦਿਨਾਂ ਦੇ ਦੌਰਾਨ ਅਹੁਦੇ ਦੀ ਜਿਹੜੀ ਹੈ ਜੀ ਉਹ ਸਹੁੰ ਚੁੱਕੀ ਹੈ। ਪੰਜਾਬ ਭਰ ਦੇ ਵਿੱਚ 13,262 ਨਵੇਂ ਸਰਪੰਚ, 83,831 ਪੰਚ, 2,899 ਸਮਿਤੀ ਮੈਂਬਰ, 353 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਜੀ ਉਹ ਚੁਣੇ ਗਏ ਆ। ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ 1405 ਸਰਪੰਚ, ਗੁਰਦਾਸਪੁਰ ਦੇ ਵਿੱਚ 1279 ਤੇ ਤੀਜੇ ਨੰਬਰ ਦੇ ਉੱਤੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ 1038 ਸਰਪੰਚ ਜਿਹੜੇ ਆ ਜੀ ਉਹ ਚੁਣੇ ਗਏ ਆ। ਹੁਸ਼ਿਆਰਪੁਰ ਦੇ ਵਿੱਚ ਸਹੁੰ ਚੁੱਕ ਸਮਾਗਮਾਂ ਦੇ ਵਾਸਤੇ 38,72,000 ਰੁਪਇਆ, ਅੰਮ੍ਰਿਤਸਰ ਨੂੰ 26,84,000, ਗੁਰਦਾਸਪੁਰ ਨੂੰ 36,33,000, ਸੰਗਰੂਰ ਨੂੰ 20,44,000, ਲੁਧਿਆਣਾ ਨੂੰ 30,38,000 ਤੇ ਫਿਰੋਜ਼ਪੁਰ ਨੂੰ 22,75,000 ਰੁਪਏ ਦੇ ਫੰਡ ਸਹੁੰ ਚੁਕਾਉਣ ਦੇ ਵਾਸਤੇ ਜਾਰੀ ਕੀਤੇ ਗਏ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ। 1983 ਦੇ ਵਿੱਚ ਕਤਲ ਦੇ ਮਾਮਲੇ ਵਿੱਚ ਲੜਿੰਦੇ ਭਗੌੜਾ ਹੋਏ ਬਲਟੋਹਾ 2 ਵਾਰ ਵਿਧਾਇਕ ਬਣੇ। ਇਹ ਤੁਸੀਂ ਮਿਲੀ ਭੁਗਤ ਕਹਿ ਲਓ, ਜਿੱਥੇ ਆਮ ਜਿਹੜਾ ਵਿਅਕਤੀ ਹੈ ਜੀ ਉਹਨੂੰ ਭੋਰਾ ਇੱਧਰ ਉੱਧਰ ਨਹੀਂ ਹੋਣ ਦਿੱਤਾ ਜਾਂਦਾ। ਤਰਨਤਾਰਨ ਦੇ ਪੱਟੀ ਜਿਹੜਾ ਜੀ ਕਸਬਾ ਹੈ, ਸ਼ਹਿਰ ਅੱਜ ਕੱਲ੍ਹ ਤਾਂ, ਉੱਥੋਂ ਦਾ ਇੱਕ ਪ੍ਰਸਿੱਧ ਡਾਕਟਰ ਸੀ ਡਾਕਟਰ ਸੁਦਰਸ਼ਨ ਕੁਮਾਰ ਤ੍ਰਿਹਨ। 1983 ਦੇ ਵਿੱਚ ਉਹਦਾ ਕਤਲ ਕੀਤਾ ਜਾਂਦਾ। ਪੁਲਿਸ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਦੇ ਨਾਲ ਵਿਰਸਾ ਸਿੰਘ ਬਲਟੋਹਾ ਜਿਹੜਾ ਇਹਦੇ ਵਿੱਚ ਮੁਲਜ਼ਮ ਹੈ, ਉਹ 2 ਵਾਰੀ ਅਕਾਲੀ ਵਿਧਾਇਕ ਬਣ ਚੁੱਕਿਆ। ਇੱਥੋਂ ਦੀ ਇੱਕ ਪ੍ਰਸਿੱਧ ਇੰਗਲਿਸ਼ ਅਖਬਾਰ ਨੇ ਜਿਹੜੀ ਪੂਰੀ ਡਿਟੇਲ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਛਾਪਿਆ। ਇਹ ਕਿਹਾ ਗਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। 1 ਮਹੀਨੇ ਤੋਂ ਬਾਅਦ ਪੁਲਿਸ ਨੇ ਇੱਕ ਹਰਦੇਵ ਸਿੰਘ ਨੂੰ ਰਿਮਾਂਡ ਤੇ ਲਿਆ, ਜਿਹੜਾ ਕਿ ਉਸ ਸਮੇਂ ਕਈ ਹੋਰ ਅਪਰਾਧਿਕ ਮਾਮਲਿਆਂ ਦੇ ਵਿੱਚ ਨਾਭਾ ਜੇਲ੍ਹ 'ਚ ਬੰਦ ਸੀਗਾ। ਹਰਦੇਵ ਸਿੰਘ ਨੇ ਪੁਲਿਸ ਦੇ ਕੋਲੇ ਮੰਨਿਆ ਕਿ ਉਹ ਬਲਦੇਵ ਸਿੰਘ ਤੇ ਬਲਟੋਹੇ ਦੇ ਨਾਲ ਡਾਕਟਰ ਤ੍ਰਿਹਨ ਦੇ ਕਤਲ ਦੇ ਪਿੱਛੇ ਸੀ। ਔਰ ਇਹਦੇ ਵਿੱਚ ਜਿਹੜਾ ਸੀ ਵਿਰਸਾ ਸਿੰਘ ਬਲਟੋਹਾ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। ਬਲਟੋਹਾ ਦੇ ਖਿਲਾਫ ਇਹ ਕਦੇ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਮਾਮਲੇ ਦੀਆਂ ਫਾਈਲਾਂ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਕਰ ਦਿੱਤੀਆਂ ਗਈਆਂ ਜੀ। ਔਰ ਇਹਦੇ ਸੰਬੰਧੀ ਫਾਈਲਾਂ ਗਾਇਬ ਹੋਣ ਸੰਬੰਧੀ ਕਦੀ ਕੋਈ ਜਾਂਚ ਨਹੀਂ ਜਿਹੜੀ ਜੀ ਉਹ ਕੀਤੀ ਗਈ। FIR ਦੀ ਕਾਪੀ ਦੇ ਮੁਤਾਬਕ 9 ਸਤੰਬਰ 1983 ਨੂੰ ਦਰਜ ਹੋਈ FIR ਨੰਬਰ 346 ਦੇ ਮੁਤਾਬਕ ਇੰਡੀਅਨ ਪੀਨਲ ਕੋਡ ਦੀ ਧਾਰਾ 302, 307, 452 ਤੇ 34 ਦੇ ਤਹਿਤ ਵਲਟੋਹਾ ਨੂੰ ਇੱਕ ਭਗੌੜਾ ਅਪਰਾਧੀ ਦੱਸਿਆ ਗਿਆ। ਅਦਾਲਤ ਦੀ ਜਿਹੜੀ ਫਾਈਲ ਆ ਉਹਦਾ ਰਿਕਾਰਡ ਇਹ ਕਹਿੰਦਾ ਜੀ ਕਿ ਵਲਟੋਹਾ ਨੂੰ ਫਰਵਰੀ 1991 ਦੇ ਵਿੱਚ ਡਿਸਟ੍ਰਿਕਟ ਸੈਸ਼ਨ ਜੱਜ JS ਸਿੱਧੂ ਤੋਂ ਇਸ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ ਸੀ, ਜਦੋਂ ਕਿ ਕਦੇ ਵੀ ਕੋਈ ਪੂਰਾ ਚਲਾਨ ਪੇਸ਼ ਹੀ ਨਹੀਂ ਕੀਤਾ ਗਿਆ। ਪੁਲਿਸ ਤੇ ਖੁਫੀਆ ਏਜੰਸੀਆਂ ਨੇ ਪਾਸਪੋਰਟ, ਹਥਿਆਰ ਦਾ ਲਾਇਸੈਂਸ ਤੇ ਸੁਰੱਖਿਆ ਲਈ ਵਲਟੋਹਾ ਨੂੰ ਆਗਿਆ ਜਿਹੜੀ ਦੀ ਉਹ ਦੇ ਦਿੱਤੀ। ਨਵੰਬਰ 1990 ਦੇ ਵਿੱਚ ਕੇਸ ਜਿਹਦੇ ਵਿੱਚ ਆਪਣਾ ਮੁਕੱਦਮਾ ਜਿਹੜਾ ਜੀ ਵੱਖਰਾ ਕਰ ਲਿਆ ਸੀ, ਇਹਦੇ ਵਿੱਚ ਹਰਦੇਵ ਸਿੰਘ ਤੇ ਬਲਦੇਵ ਸਿੰਘ ਨੂੰ ਬਰੀ ਕਰਕੇ ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਸੀਗਾ ਕਿ ਇਸਤਗਾਸਾ ਪੱਖ ਮੁਤਾਬਕ ਡਾਕਟਰ ਤ੍ਰਿਹਨ ਸੁਖਜਿੰਦਰ ਕੌਰ ਨੂੰ ਜਿਹੜਾ ਜੀ ਗਲੂਕੋਸ਼ ਦੇ ਰਹੇ ਸੀ, ਪਰ ਉਹਨੂੰ ਗਵਾਹੀ ਦੇਣ ਦੇ ਵਾਸਤੇ ਗਵਾਹ ਵਜੋਂ ਪੇਸ਼ ਕਰਨ ਦੀ ਗੱਲ ਨਹੀਂ ਕਹੀ ਗਈ, ਕਿਉਂਕਿ ਜਦੋਂ ਡਾਕਟਰ ਤ੍ਰਿਹਨ ਸੁਖਜਿੰਦਰ ਕੌਰ ਨੂੰ ਅਟੈਂਡ ਕਰ ਰਹੇ ਸੀ ਤਾਂ ਉਹਨਾਂ ਦੀ ਵੀ ਗਵਾਹੀ ਇਸ ਘਟਨਾ ਲਈ ਹੋਣੀ ਚਾਹੀਦੀ ਸੀ। ਇਹ ਕਿਹਾ ਗਿਆ ਜੀ ਕਿ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਦੇ ਇੱਕ ਵਕੀਲ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ 2 ਵਾਰੀ ਸੂਬਾਈ ਵਿਧਾਨ ਸਭਾ ਦੇ ਵਿੱਚ ਵਲਟੋਹਾ ਦੀ ਚੋਣ ਜਿਹੜੀ ਹੈ ਜੀ ਇਸ ਸੰਸਥਾ ਦੀ ਪਵਿੱਤਰਤਾ ਨੂੰ ਬਚਾਏ ਰੱਖਣ ਦੇ ਵਾਸਤੇ 0 ਤੇ ਖਾਲੀ ਹੋਣੀ ਜਿਹੜੀ ਜੀ ਉਹ ਚਾਹੀਦੀ ਹੈ। ਔਰ ਇਹ ਵੀ ਕਿਹਾ ਗਿਆ ਕਿ ਵਲਟੋਹਾ ਦੇ ਖਿਲਾਫ ਦੋਸ਼ ਪੱਤਰ ਨਾ ਪੇਸ਼ ਕਰਨ ਦੇ ਵਾਸਤੇ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਜੀ ਉਹ ਹੋਣੀ ਚਾਹੀਦੀ ਹੈ। ਪਰ ਇਹ ਮਿਲੀ ਭੁਗਤ ਹੈ ਜੀ, ਇਹ ਮਿਲੀ ਭੁਗਤ ਕਿਉਂ ਹੋਈ, ਇਹ ਇੱਕ ਵੱਖਰਾ ਜਿਹੜਾ ਜੀ ਉਹ ਮੈਟਰ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਉਹ 2 ਵਾਰ ਵਿਧਾਇਕ ਵੀ ਬਣ ਗਏ
ਇਹਦਾ ਮਤਲਬ ਕਿ ਉਹਨਾਂ ਨੇ ਇਹਦੇ ਵਿੱਚ ਇਹ ਲਿਖਿਆ ਕਿ ਕਿਤੇ ਉਹਨਾਂ ਦੇ ਉੱਤੇ ਕੋਈ ਕੇਸ ਵਗੈਰਾ ਜਿਹੜਾ ਜੀ ਉਹ ਨਹੀਂ ਚੱਲਦਾ, ਜਦੋਂ ਕਿ ਉਹ ਕਤਲ ਦੇ ਮਾਮਲੇ ਦੇ ਵਿੱਚ ਅੱਜ ਵੀ ਪੇਪਰਾਂ ਦੇ ਵਿੱਚ ਭਗੌੜੇ। ਬਿਲਕੁਲ ਜੀ, ਜਾਣੇ ਤਾਂ ਸਾਰੇ ਸੌਦਾ ਸਾਧ ਦੇ ਕੋਲ ਹੀ ਜਾਣੇ ਚਾਹੀਦੇ ਆ। ਤੇ ਅੱਗੇ ਆਪਾਂ ਸੁਖਪਾਲ ਖਹਿਰੇ ਦੀ ਜੇ ਗੱਲ ਕਰੀਏ ਤਾਂ ਟਕਸਾਲੀਆਂ ਦੇ ਵਿਚਕਾਰ ਤੇ ਖਹਿਰਾ ਦੇ ਵਿਚਕਾਰ ਮੀਟਿੰਗ ਉਹਦੀ ਇਹ ਜਿਹੜੀਆਂ ਦੋ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਹਰਾਉਣ ਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਮੀਟਿੰਗ ਕੀਤੀ ਗਈ ਆ। ਸੁਖਪਾਲ ਸਿੰਘ ਖਹਿਰਾ ਤੇ ਨਵਾਂ ਬਣਿਆ ਜਿਹੜਾ ਜੀ ਅਕਾਲੀ ਦਲ ਟਕਸਾਲੀ, ਇਹਨਾਂ ਦੇ ਵਿਚਾਲੇ ਮੀਟਿੰਗ ਹੋਈ ਆ। ਇਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਸ਼ਾਮਲ ਕਰਨ ਦੀ ਗੱਲ ਜਿਹੜੀ ਜੀ ਮੀਟਿੰਗ ਦੇ ਵਿੱਚ ਆਖੀ ਗਈ ਆ। ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਵਿਚਾਲੇ ਜਿਹੜੀ ਕਮਰਾਬੰਦ ਮੀਟਿੰਗ ਹੋਈ ਹੈ। ਇਸ ਤੋਂ ਬਾਅਦ ਇਹ ਸਾਂਝਾ ਬਿਆਨ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਸੁਖਪਾਲ ਸਿੰਘ ਖਹਿਰਾ ਨੇ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਦੇ ਘਰੇ ਜਾ ਕੇ ਇਹ ਮੁਲਾਕਾਤ ਜਿਹੜੀ ਜੀ ਉਹ ਕੀਤੀ, ਔਰ ਉਦੋਂ ਬਾਅਦ ਇਹਨਾਂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਪੰਜਾਬ 'ਚ ਸਾਰੀਆਂ ਵਿਰੋਧੀ ਪਾਰਟੀਆਂ ਦਾ ਮਹਾ ਗੱਠਜੋੜ ਬਣਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਖਹਿਰਾ ਨੇ ਇਹ ਕਿਹਾ ਜੀ ਕਿ ਬ੍ਰਹਮਪੁਰਾ ਹੋਰੀ ਪੁਰਾਣੇ ਤੇ ਤਜਰਬੇਕਾਰ ਸਿਆਸਤਦਾਨ ਹੈ, ਜਿਨ੍ਹਾਂ ਦੀ ਉਹਨਾਂ ਦੇ ਮਰਹੂਮ ਪਿਤਾ ਸੁਖਜਿੰਦਰ ਸਿੰਘ ਖਹਿਰਾ ਦੇ ਨਾਲ ਬਹੁਤ ਨੇੜਤਾ ਸੀ, ਜਿਹਦੇ ਕਰਕੇ ਉਹ ਮਿਲਣ ਦੇ ਵਾਸਤੇ ਉਹਨਾਂ ਨੂੰ ਜਿਹੜਾ ਜੀ ਉਹ ਆਏ ਆ। ਇਹ ਵੀ ਕਿਹਾ ਕਿ ਦੋਵਾਂ ਪਾਰਟੀਆਂ ਨੇ ਇੱਕ ਪਲੇਟਫਾਰਮ ਤੋਂ ਸੰਸਦੀ ਚੋਣਾਂ ਲੜਨ ਦਾ ਫੈਸਲਾ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਕੀਤਾ। ਹੁਣ ਇਹ ਜਿਹੜਾ ਜੀ ਅਜੇ ਡਿਟੇਲ ਨਹੀਂ ਦੱਸੀ ਗਈ ਕਿ ਕਿੰਨੀਆਂ ਸੀਟਾਂ ਦੀ ਲੈ ਦੇ ਜਿਹੜੀ ਆ ਜੀ ਇਹ ਦੋਵੇਂ ਕਰਨਗੇ। ਇਹ ਵੀ ਜਿਹੜਾ ਜੀ ਆਖਿਆ ਗਿਆ ਕਿ ਜੇ ਆਮ ਆਦਮੀ ਪਾਰਟੀ ਇਸ ਗੱਠਜੋੜ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਜੀ ਉਹ ਬਿਆਨ ਹੈ। ਅਕਾਲੀ ਦਲ ਦੇ ਵੱਲੋਂ ਵਿਰੋਧੀਆਂ ਨੂੰ ਕਾਂਗਰਸ ਦੀ ਬੀ ਟੀਮ ਆਖੇ ਜਾਣ ਤੇ ਜਿਹੜਾ ਜੀ ਇਤਰਾਜ਼ ਕਰਦਿਆਂ ਹੋਇਆ ਜਿਹੜਾ ਬ੍ਰਹਮਪੁਰਾ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਦੇ ਵੱਲੋਂ ਉਹਨਾਂ ਦੇ ਖਿਲਾਫ ਕੇਸ ਨਾ ਦਰਜ ਜਿਹੜਾ ਜੀ ਉਹ ਕਰਾਏ ਜਾਂਦੇ ਜੇ ਉਹ ਬੀ ਟੀਮ ਜਿਹੜੀ ਜੀ ਉਹ ਹੁੰਦੇ। ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਦੋਵੇਂ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਦਾ ਟੀਚਾ ਜਿਹੜਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਜਿਹੜੀ ਆ ਜੀ ਉਹਨਾਂ ਨੂੰ ਸੱਤਾ ਤੋਂ ਲਾਂਭੇ ਜਿਹੜਾ ਉਹ ਕੀਤਾ ਜਾਵੇ। ਫਰਦਰ ਅਜੇ ਜਿਹੜੀ ਹੈ ਜੀ ਉਹਨਾਂ ਨੇ ਕਿਹਾ ਕਿ ਗੱਲਬਾਤ ਇਹਦੇ ਉੱਤੇ ਜਾਰੀ ਰਹੂਗੀ ਤੇ ਵੇਖਿਆ ਜਾਊਗਾ ਕਿ ਕਿਹੜੀ ਜਿਹੜੀ ਧਿਰ ਹੈ ਉਹਨੂੰ ਕਿੱਥੋਂ ਸੀਟ ਛੱਡਣੀ ਹੈ ਜੀ। ਪਾਰਟੀ ਐਡੀ ਵੱਡੀ ਬਣ ਗਈ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿਆਹਾਂ ਦੀ। ਹੋਰ ਜਿਹੜੀਆਂ ਇੱਥੇ ਜਾਗੋ ਨਿਕਲਦੀਆਂ ਬੜੇ ਰੀਤੀ ਰਿਵਾਜ ਜ਼ਿਆਦਾ ਚੱਲ ਗਏ ਆ ਤੇ ਜਾਗੋ ਦੇ ਉੱਤੇ ਗੋਲੀ ਚੱਲੀ ਤੇ ਫੋਟੋਗ੍ਰਾਫਰ ਦੀ ਮੌਤ ਹੋ ਗਈ। ਉਸ ਦੇ ਵਿੱਚ ਪਿਓ ਪੁੱਤ ਨੂੰ ਨਾਮਜ਼ਦ ਕੀਤਾ ਗਿਆ। ਇਹ ਹਰ ਸਾਲ ਦਾ ਹੀ ਵਰਤਾਰਾ ਹੈ ਵਿਆਹਾਂ ਦੇ ਉੱਤੇ ਚੱਲਦੀਆਂ ਗੋਲੀਆਂ ਜਿਹੜੀਆਂ ਔਰ ਇਹਦੇ ਵਿੱਚ ਹੁੰਦੀਆਂ ਮੌਤਾਂ, ਇਹਨਾਂ ਦਾ ਚਰਚਾ ਹੁੰਦਾ, ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੁੰਦਾ। ਇਹ ਚਰਚਾ ਕੁਝ ਸਮੇਂ ਤੋਂ ਬਾਅਦ ਜਿਹੜਾ ਜੀ ਉਹ ਬਿਲਕੁਲ ਠੰਡਾ ਪੈ ਜਾਂਦਾ ਉਦੋਂ ਤੱਕ ਜਦੋਂ ਤੱਕ ਕੋਈ ਇੱਕ ਹੋਰ ਵਾਰਦਾਤ ਜਿਹੜੀ ਉਹ ਨਹੀਂ ਹੋ ਜਾਂਦੀ। ਇਹ ਮਕੇਰੀਆਂ ਦਸੂਹਾ ਦੇ ਏਰੀਏ ਦੇ ਵਿੱਚ ਪਿੰਡ ਮਨਸੂਰਪੁਰ ਦਾ ਫੋਟੋਗ੍ਰਾਫਰ ਸੀਗਾ ਜੀ, ਜਿਹੜਾ ਪਿੰਡ ਹਰਦੋਥਲਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਫੋਟੋਗ੍ਰਾਫੀ ਕਰਨ ਗਿਆ ਸੀਗਾ। 23 ਸਾਲਾਂ ਦਾ ਜਸਪਾਲ ਸਿੰਘ ਜੱਸੀ, ਉਹਦੀ ਗੋਲੀ ਲੱਗਣ ਦੇ ਨਾਲ ਮੌਤ ਜਿਹੜੀ ਜੀ ਉਹ ਹੋ ਗਈ। ਇਹ ਦੋ ਭੈਣਾਂ ਦਾ ਇਕੱਲਾ ਜਿਹੜਾ ਜੀ ਉਹ ਭਰਾ ਸੀਗਾ। ਇਸ ਮਾਮਲੇ ਦੇ ਵਿੱਚ ਦਸੂਹੇ ਦੀ ਪੁਲਿਸ ਨੇ ਗੋਲੀ ਚਲਾਉਣ ਵਾਲੇ ਰਿਪਦਮਨ ਸਿੰਘ ਤੇ ਉਹਦਾ ਜਿਹੜਾ ਜੀ ਪਿਓ ਉਪਜੀਤ ਸਿੰਘ ਦੇ ਖਿਲਾਫ ਕਤਲ ਤੇ ਆਰਮਜ਼ ਐਕਟ ਅਧੀਨ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਚਲੋ ਇਸ ਪੱਖੋਂ ਇਹ ਠੀਕ ਹੈ ਕਿ ਕਤਲ ਦੀ ਧਾਰਾ ਜਿਹੜੀ ਹੈ ਜੀ ਉਹ 302 ਲਾਈ ਗਈ ਹੈ, ਨਹੀਂ ਤਾਂ ਅਦਰਵਾਈਜ਼ ਇਹ ਐਕਸੀਡੈਂਟਲ ਡੈਥ ਜਿਹੜੀ ਹੈ ਜੀ ਉਹ ਬਣਾ ਦਿੱਤੀ ਜਾਂਦੀ ਹੈ, ਜਿਹੜੀ ਕਿ ਅਜਿਹੀਆਂ ਘਟਨਾਵਾਂ ਨੂੰ ਲਗਾਤਾਰ ਜਿਹੜਾ ਜੀ ਉਹ ਹੋ ਜਾਣ ਦੇ ਵਾਸਤੇ ਪ੍ਰੇਰਿਤ ਇੱਕ ਕਿਸਮ ਦੇ ਨਾਲ ਕਰਦੀ ਹੈ ਜੀ। ਜਸਪਾਲ ਸਿੰਘ ਮਾਪਿਆਂ ਦਾ ਇਕੱਲਾ ਪੁੱਤ ਸੀਗਾ ਜੀ। ਉਹ ਫੋਟੋਗ੍ਰਾਫੀ ਦੇ ਨਾਲ ਜਿਹੜਾ ਦਿਹਾੜੀ ਵਜੋਂ ਜਾਂਦਾ ਸੀ ਫੋਟੋਗ੍ਰਾਫਰ ਦੇ ਕਰਕੇ, ਔਰ ਆਪਣੀ ਦੁਕਾਨ ਖੋਲ੍ਹਣੀ ਚਾਹੁੰਦਾ ਸੀਗਾ ਜੀ। ਇਹ ਜਿਹੜਾ ਜੀ 8 ਜਨਵਰੀ ਨੂੰ ਗਿਆ ਸੀਗਾ ਜੀ ਇੱਕ ਵਿਆਹ ਦੇ ਉੱਤੇ, ਔਰ ਉੱਥੇ ਜਾਗੋ ਜਿਹੜੀ ਕੱਢੀ ਜਾ ਰਹੀ ਸੀ ਹਰਦੋਥਲਾ ਦੀ ਇੱਕ ਜਿਹੜੀ ਲੜਕੀ ਸੀ ਜਿਹਦੇ ਵਿਆਹ ਦੇ ਮੌਕੇ ਦੇ ਉੱਤੇ, ਔਰ ਇੱਥੇ ਦਾਰੂ ਜਿਹੜੀ ਜੀ ਉਹ ਪੀਣ ਤੋਂ ਬਾਅਦ ਜਿਹੜਾ ਜੀ ਰਫਲ ਲੈ ਕੇ ਨੱਚਣਾ ਸ਼ੁਰੂ ਜਿਹੜਾ ਜੀ ਉਹ ਕਰ ਦਿੱਤਾ। ਔਰ ਜਦੋਂ ਇਹਦੀ ਫੋਟੋਗ੍ਰਾਫੀ ਜਿਹੜਾ ਕਰ ਰਿਹਾ ਸੀਗਾ ਤੇ ਰਫਲ ਜਿਹੜੀ ਜੀ ਜਦੋਂ ਚੱਲੀ, ਰਿਪਦਮਨ ਸਿੰਘ ਨੇ ਜਿਹੜੀ ਜੀ ਇਹ ਗੋਲੀ ਚਲਾਈ ਤੇ ਉਹ ਜਾ ਵੱਜੀ ਜਿਸ ਜਸਪਾਲ
ਸਿੰਘ ਜੱਸੀ ਦੇ ਜੀ, ਔਰ ਉਹਦੀ ਉੱਥੇ ਹੀ ਮੌਤ ਹੋ ਗਈ ਜਿਹੜੀ ਉਹ ਦੱਸੀ ਜਾਂਦੀ ਆ। ਉਦੋਂ ਬਾਅਦ ਇਹ ਜਿਹੜਾ ਪਰਿਵਾਰ ਸੀਗਾ ਤੇ ਗੋਲੀ ਚਲਾਉਣ ਵਾਲਾ ਇਹ ਘਰ ਨੂੰ ਜਿੰਦਰੇ ਲਾ ਕੇ ਜਿਹੜਾ ਜੀ ਉਹ ਭੱਜ ਗਏ। ਜਿਹੜੇ ਇਹਦੇ ਜਸਪਾਲ ਜੱਸੀ ਦੇ ਨਾਲ ਗਏ ਹੋਏ ਸਾਥੀ ਸੀ ਉਹਨਾਂ ਨੇ ਚੁੱਕ ਕੇ ਹਸਪੀਟਲ ਜਿਹੜਾ ਜੀ ਉਹ ਲਿਆਂਦਾ, ਜਿੱਥੇ ਕਿ ਉਹਨੂੰ ਮ੍ਰਿਤਕ ਕਰਾਰ ਜਿਹੜਾ ਜੀ ਉਹ ਦੇ ਦਿੱਤਾ ਗਿਆ। ਹੁਣ ਪੁਲਿਸ ਨੇ ਇਹਦੇ ਵਾਸਤੇ ਪਿਓ ਪੁੱਤ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ। ਇੱਕ ਤਾਂ ਜਿਹੜੀ ਗੋਲੀ ਜੀ ਨੇ ਚਲਾਈ ਹੈ ਜੀ ਉਹ ਪੁੱਤ ਨੇ ਚਲਾਈ ਆ, ਜਦੋਂ ਰਫਦਮਨ ਸਿੰਘ ਨੇ, ਜਦੋਂ ਕਿ ਜਿਹੜੀ ਇਹ ਰਫਲ ਹੈ ਇਹ ਉਪਜੀਤ ਸਿੰਘ ਦੇ ਨਾਮ ਦੇ ਉੱਤੇ ਰਜਿਸਟਰਡ ਹੈ, ਭਾਵ ਕਿ ਇਹ ਲਾਇਸੈਂਸੀ ਹਥਿਆਰ ਜਿਹੜਾ ਜੀ ਉਹ ਸੀਗਾ। ਇਸ ਮਾਮਲੇ ਦੇ ਵਿੱਚ ਇਹ ਪਤਾ ਲੱਗਾ ਜੀ ਕਿ ਜਿਹੜਾ ਰਫਦਮਨ ਹੈ ਮੁੰਡਾ ਉਹਨੂੰ ਤਾਂ ਜਿਹੜਾ ਜੀ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਹਦਾ ਜਿਹੜਾ ਪਿਓ ਆ ਉਪਜੀਤ ਸਿੰਘ ਉਹ ਅਜੇ ਪੁਲਿਸ ਦੇ ਕਾਬੂ ਨਹੀਂ ਆਇਆ ਜੀ। ਖੁਸ਼ੀ ਕਾਹਦੀ ਜੀ, ਕਿਹੋ ਜੀ ਇਹ ਜਾਗੋ ਜਿਹਨੇ ਕਿ ਇੱਕ ਕਮਾਊ ਜਿਹੜਾ ਸੀਗਾ ਜੀ ਪਰਿਵਾਰ ਦੇ ਵਿੱਚੋਂ ਔਰ ਕੱਲਾ ਕੱਲਾ ਜਿਹੜਾ ਪੁੱਤ ਸੀਗਾ ਉਹਦੀ ਜਾਨ ਜਿਹੜੀ ਜੀ ਉਹ ਲੈ ਲਈ। ਪਰ ਜਿਹੜੇ ਪੰਜਾਬੀ ਨੇ ਉਹ ਫੁਕਰਪੁਣੇ ਦੇ ਵਿੱਚ ਇੰਨੇ ਕੁ ਜ਼ਿਆਦਾ ਗਲਤਾਨ ਨੇ ਜੀ, ਉਹਨਾਂ ਦੇ ਸਿਹਤ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਨਾ ਪਿਛਲੇ ਸਮੇਂ ਦੇ ਦੌਰਾਨ ਹੋਇਆ ਤੇ ਨਾ ਫੁਕਰੇ ਜਿਹੜੇ ਗਾਇਕ ਨੇ ਉਹਨਾਂ ਨੇ ਅਜਿਹੇ ਗੀਤ ਗਾਉਣ ਤੋਂ ਕਦੀ ਤੌਬਾ ਜਿਹੜੀ ਦੀ ਕੀਤੀ ਆ, ਜਿਹੜੇ ਕਿ ਅਜਿਹੀਆਂ ਵਾਰਦਾਤਾਂ ਨੂੰ ਬਿਨਾਂ ਕਿਸੇ ਸ਼ੱਕ ਦੇ ਉਕਸਾਉਂਦੇ ਆ। ਜਦੋਂ ਇਹ ਲੋਕ ਜਿਹੜਾ ਜੀ ਪੀ ਕੇ ਦਾਰੂ ਉਹੋ ਜਿਹੇ ਗਾਣਿਆਂ ਦੇ ਉੱਤੇ ਡਾਂਸ ਕਰਦੇ ਆ ਵੀ ਜਿੱਥੇ ਬੰਦਾ ਮਾਰ ਕੇ ਕੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ, ਉਹੋ ਜਿਹੇ ਗੀਤਾਂ ਦੇ ਉੱਤੇ ਅਕਸਰ ਅਜਿਹੇ ਕਤਲ ਜਿਹੜੇ ਆ ਜੀ ਉਹ ਹਰ ਸਾਲ ਪੰਜਾਬ ਦੇ ਵਿੱਚ ਹੁੰਦੇ ਆ। ਬਿਲਕੁਲ ਜੀ, ਸਮਝ ਨਹੀਂ ਆਉਂਦੀ ਕਿ ਵਿਆਹ ਹੋ ਕਿਸ ਤਰ੍ਹਾਂ ਦੇ ਰਹੇ। ਪਹਿਲਾਂ ਕਿਤੇ ਲੋਕਾਂ ਦੇ ਵਿਆਹ ਨਹੀਂ ਹੁੰਦੇ ਸੀਗੇ ਅਤੇ ਅੱਗੇ ਆਪਾਂ ਬਠਿੰਡਾ ਲੋਕ ਸਭਾ ਸੀਟ ਦੀ ਜੇ ਗੱਲ ਕਰੀਏ ਤਾਂ ਉੱਥੇ ਵੀ ਅਟਕਲਾਂ ਜਾਰੀ। ਬਿਲਕੁਲ ਜੀ, ਐਕਚੁਅਲੀ ਕੁਝ ਸੀਟਾਂ ਨੇ ਜੀ ਜਿਹੜੀਆਂ ਬੜੀਆਂ ਅਹਿਮ ਰਹਿਣਗੀਆਂ, ਚਰਚਿਤ ਰਹਿਣਗੀਆਂ ਤੇ ਉਹਨਾਂ ਸੰਬੰਧੀ ਅਟਕਲਾਂ ਜਿਹੜੀਆਂ ਜੀ ਉਹ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਤੁਸੀਂ ਇਹ ਕਹਿ ਲਓ ਕਿ ਉਹ ਸਿਰ ਦੇ ਉੱਤੇ ਆ ਗਈਆਂ ਨੇ ਇਸ ਵੇਲੇ, ਔਰ ਆਉਣ ਸਾਰ ਫਿਰ ਜਿਹੜਾ ਜੀ ਜ਼ੋਰ ਜਿਹੜਾ ਜੀ ਉਹ ਲੱਗਣਾ ਸ਼ੁਰੂ ਹੋ ਜਾਂਦਾ। ਔਰ ਬਠਿੰਡੇ ਦੀ ਜਿਹੜੀ ਸੀਟ ਆ ਜੀ ਉਹਦੇ ਉੱਤੇ ਖਾਸ ਤੌਰ ਦੇ ਉੱਤੇ ਤੁਸੀਂ ਕਹਿ ਲਓ ਕਿ ਇਸ ਵੇਲੇ ਡੰਡ ਬੈਠਕਾਂ ਜਿਹੜੀਆਂ ਜੀ ਉਹ ਜਾਰੀ ਹੋ ਗਈਆਂ ਨੇ। ਕਈ ਜਿਹੜੇ ਚੋਣ ਅਖਾੜੇ ਦੇ ਵਿੱਚ ਉਤਰਨ ਦੇ ਵਾਸਤੇ ਸਿਆਸੀ ਬੈਠਕਾਂ ਜਿਹੜੀਆਂ ਜੀ ਉਹ ਮਾਰਨੀਆਂ ਸ਼ੁਰੂ ਕਰਤੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਬਠਿੰਡੇ ਨੂੰ ਆਪਣੀ ਪੱਕੀ ਸੀਟ ਮੰਨਦਾ, ਪਰ ਨਵੇਂ ਬਣ ਰਹੇ ਸਿਆਸੀ ਸਮੀਕਰਨ ਜਿਹੜੇ ਨੇ ਉਹਨੇ ਸਭ ਤੋਂ ਵੱਧ ਜੇ ਕਿਸੇ ਦੀ ਨੀਂਦ ਉਡਾਈ ਆ ਤਾਂ ਉਹ ਬਾਦਲ ਪਰਿਵਾਰ ਹੈ। ਬਾਦਲ ਪਰਿਵਾਰ ਇੱਕ ਦਿਨ ਬਠਿੰਡੇ ਹੁੰਦਾ, ਇੱਕ ਦਿਨ ਫਿਰ ਫਿਰੋਜ਼ਪੁਰ ਗੇੜਾ ਮਾਰ ਆਉਂਦਾ, ਫਿਰੋਜ਼ਪੁਰ ਤੋਂ ਸੁਣ ਸੁਣਾ ਕੇ ਫਿਰ ਬਠਿੰਡੇ ਜਿਹੜਾ ਜੀ ਉਹ ਆ ਜਾਂਦਾ। ਕਦੀ ਤਾਂ ਉੱਥੇ ਇਹ ਕਹਿੰਦੇ ਆ ਕਿ ਵੇਖਿਓ ਜਿਤਾ ਕੇ ਭੇਜਿਓ, ਤੇ ਕਦੀ ਕਹਿੰਦੇ ਅਸੀਂ ਤੁਹਾਡਾ ਸਾਥ ਜਿਹੜਾ ਜੀ ਉਹ ਨਹੀਂ ਛੱਡਾਂਗੇ। ਇਸ ਵਾਰੀ ਅਕਾਲੀ ਦਲ ਤੇ ਕਾਂਗਰਸ ਦੀ ਦੋ ਧਿਰੀ ਮੁਕਾਬਲੇ ਦੀ ਬਜਾਏ ਤਿਕੋਣਾ ਜਾਂ ਚਾਰ ਤਰਫਾ ਮੁਕਾਬਲਾ ਜਿਹੜਾ ਜੀ ਉਹ ਹੋ ਸਕਦਾ। ਬਠਿੰਡਾ ਸੀਟ ਦੇ ਉੱਤੇ ਜਿੱਥੇ ਅਕਾਲੀ ਦਲ ਬਾਦਲ ਦੇ ਵੱਲੋਂ 2 ਵਾਰੀ ਜੇਤੂ ਰਹੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਉਤਾਰੇ ਜਾਣ ਦੀ ਚਰਚਾ, ਉੱਥੇ ਹਾਈ ਕਮਾਂਡ ਦੇ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਇਸ ਸੀਟ ਤੋਂ ਆਪਣੀ ਜਿਹੜੀ ਜੀ ਭਰਜਾਈ ਦੇ ਸਾਹਮਣੇ ਉਤਾਰਨ ਦੇ ਉੱਤੇ ਵਿਚਾਰ ਹੋ ਰਿਹਾ, ਭਾਵ ਕਿ ਇੱਥੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ। ਤੀਜੀ ਧਿਰ ਦੇ ਵਜੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਜੀ ਉਹ ਬਾਹਰੀ ਜ਼ਿਲ੍ਹੇ ਤੋਂ ਉਤਾਰੇ ਜਾਣ ਦੀ ਵੀ ਜਿਹੜੀ ਜੀ ਉਹ ਖਬਰ ਹੈ। ਇਹ ਆਮ ਆਦਮੀ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਇੱਥੇ ਲੋਕ ਸਭਾ ਹਲਕਾ ਬਠਿੰਡਾ ਤੋਂ ਜਿਹੜਾ ਜੀ ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਉਹ ਇੱਥੋਂ ਚੋਣ ਜਿਹੜੀ ਜੀ ਉਹ ਲੜਨਗੇ। ਬਰਗਾੜੀ ਮੋਰਚਾ ਧਿਰਾਂ ਦੇ ਵੱਲੋਂ ਇਸ ਸੀਟ ਦੇ ਉੱਤੇ ਜਿਹੜੀ ਉਹ ਕਿਹਨੂੰ ਹਮਾਇਤ ਦਿੱਤੀ ਜਾਂਦੀ ਹੈ, ਇਹ ਵੀ ਜਿਹੜਾ ਜੀ ਵੇਖਣ ਵਾਲੀ ਗੱਲ ਹੋਊਗੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਗੁਰਦੀਪ ਸਿੰਘ ਬਰਾੜ ਹੋਰਾਂ ਨੂੰ ਵੀ ਉਹ ਸੰਭਾਵੀ ਰੂਪ ਦੇ ਵਿੱਚ ਜਿਹੜਾ ਜੀ ਇੱਥੋਂ ਉਤਾਰ ਸਕਦੇ ਆ ਜੇ ਉਹ ਇਹਨਾਂ ਦੀ ਮਦਦ ਜਿਹੜੀ ਜੀ ਉਹ ਨਹੀਂ ਕਰਦੇ। ਅਟਕਲਾਂ ਇਹ ਵੀ ਚੱਲ ਰਹੀਆਂ ਨੇ ਕਿ ਬਠਿੰਡੇ ਤੋਂ ਜਿਹੜਾ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੰਡੇ ਰਣਿੰਦਰ ਦੀ ਵੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪੁਰਖਿਆਂ ਦਾ ਜੱਦੀ ਤੇ ਪੰਜਾਬ ਦਾ ਜਿਹੜਾ ਜੀ ਪਿੰਡ ਮਹਿਰਾਜ ਵੀ ਇਸੇ ਹੀ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਆਉਂਦਾ। ਪਰ ਇਹਦੀ ਚਰਚਾ ਜਿਹੜੀ ਸਿਰਫ ਚਰਚਾ ਹੈ, ਇਹਦੇ ਚਾਂਸਸ ਘੱਟ ਹੋ ਸਕਦੇ ਆ। ਉਹਦਾ ਕਾਰਨ ਹੈ ਜੀ ਕਿਉਂਕਿ ਇੱਕ ਪਾਸੇ ਤਾਂ ਜਿਹੜੀ ਹੈਗੀ ਕਿ ਇੱਥੇ ਪ੍ਰਨੀਤ ਕੌਰ ਹੋਰਾਂ ਦੇ ਜਿਹੜੇ ਦੀ ਚੋਣ ਲੜਨ ਦੀ ਸੰਭਾਵਨਾ ਪਟਿਆਲੇ ਤੋਂ,
ਤੇ ਦੂਜੀ ਸੀਟ ਰਣਿੰਦਰ ਨੂੰ ਮੇਰਾ ਨਹੀਂ ਖਿਆਲ ਕਾਂਗਰਸ ਜਿਹੜੀ ਹੈ ਜੀ ਉਹ ਇੰਨੀਆਂ ਸੀਟਾਂ ਇੱਕ ਪਰਿਵਾਰ ਦੇ ਵਾਸਤੇ ਜਿਹੜਾ ਜੀ ਉਹ ਛੱਡੂਗੀ। ਆਮ ਆਦਮੀ ਪਾਰਟੀ ਦੇ ਕੋਲੇ ਕੋਈ ਇਸ ਤਰ੍ਹਾਂ ਦਾ ਜਿਹੜਾ ਜੀ ਉਮੀਦਵਾਰ ਨਹੀਂ ਆ ਜਿਹਦਾ ਬਹੁਤ ਕੱਦ ਬੁੱਤ ਵੱਡਾ ਹੋਵੇ ਤੇ ਉਹ ਇੱਥੇ ਵੱਡੀ ਟੱਕਰ ਦੇ ਸਕੇ। ਸੰਭਾਵੀ ਰੂਪ ਦੇ ਵਿੱਚ ਚਰਚਾ ਜਿਹੜਾ ਜੀ ਉਹ ਬਲਜਿੰਦਰ ਕੌਰ ਹੋਰਾਂ ਦਾ ਵੀ ਚੱਲਦਾ, ਜਿਹੜਾ ਤਲਵੰਡੀ ਸਾਬੋ ਤੋਂ ਵਿਧਾਇਕਾਂ ਨੇ। ਪਰ ਜਿਹੜੇ ਕਿਉਂਕਿ ਜਿਹੜੇ ਰੁੱਸ ਕੇ ਗਏ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ, ਉਹ ਇਸ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਜੀ ਉਹ ਪੈਂਦੇ ਆ ਤਿੰਨ ਕੁ। ਜਿਹੜੇ ਰੁਪਿੰਦਰ ਕੌਰ ਰੂਬੀ ਆ, ਇਹ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਨਾਲ ਕੋਈ ਬਹੁਤੀ ਚੰਗੇ ਜਿਹੜੀ ਐਡਜਸਟਮੈਂਟ ਨਹੀਂ ਆ ਬਲਜਿੰਦਰ ਕੌਰ ਹੋਰਾਂ ਦੀ। ਸੋ ਇਹ ਵੀ ਅਹਿਮ ਰਹੂਗਾ ਕਿ ਇੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਕਿਹਨੂੰ ਲਿਆਉਂਦੀ ਆ। ਇੱਥੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਆਪਣੀਆਂ ਸਰਗਰਮੀਆਂ ਜਿਹੜੀਆਂ ਜੀ ਉਹ ਵਧਾਈਆਂ ਨੇ। ਬਠਿੰਡਾ ਦੀਆਂ ਬਹੁਤੀਆਂ ਬਸਤੀਆਂ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਆ ਜੀ ਉਹ ਬਹੁਤ ਖਫਾ ਨੇ ਅਕਾਲੀ ਦਲ ਬਾਦਲ ਤੋਂ ਵੀ ਤੇ ਕਾਂਗਰਸ ਤੋਂ ਵੀ, ਔਰ ਉਹ ਕਹਿੰਦੇ ਆ ਕਿ ਇਸ ਵਾਰੀ ਅਸੀਂ ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਮਜ਼ਾ ਚਖਾਵਾਂਗੇ। ਤੇ ਇਸ ਕਰਕੇ ਇਹਦੇ ਉੱਤੇ ਅੱਖ ਜਿਹੜੀ ਹੈ ਜੀ ਉਹ ਕਈਆਂ ਨੇ ਲਾਈ ਹੋਈ ਹੈ ਇਸ ਸੀਟ ਦੇ ਉੱਤੇ। ਪਹਿਲੀ ਤਾਂ ਗੱਲ ਕਿ ਕੌਣ ਕੌਣ ਉਮੀਦਵਾਰ ਆਉਂਦੇ ਆ, ਇਹ ਬੜਾ ਇੰਟਰਸਟਿੰਗ ਰਹੂਗਾ। ਔਰ ਉਮੀਦ ਹੈ ਕਿ ਇੱਥੋਂ ਮੁਕਾਬਲਾ 3 ਕੋਣਾਂ ਨਹੀਂ ਬਲਕਿ 4 ਕੋਣਾਂ ਬਣੂਗਾ ਜੀ। ਚਲੋ ਕੁਛ ਟਾਈਮ ਤੱਕ ਤਾਂ ਹੋ ਜਾਊਗਾ ਕਲੀਅਰ। ਤੇ ਅੱਗੇ ਗੱਲ ਕਰਦੇ ਹਾਂ ਜੀ, ਇੱਕ ਪਾਸੜ ਫੈਸਲਿਆਂ ਨੇ ਮਨਜੀਤ ਸਿੰਘ ਜੀਕੇ ਦੀ ਬੇੜੀ ਡੁੱਬੀ। ਦੇਖੋ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 2007 ਦੇ ਵਿੱਚ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਉੱਤੇ ਚੋਣ ਲੜੀ ਸੀ ਤੇ ਉਹਨੂੰ 6 ਸੀਟਾਂ ਮਿਲੀਆਂ ਸੀਗੀਆਂ। ਔਰ ਉਸ ਸਮੇਂ ਦਿੱਲੀ ਦੀ ਸੰਗਤ ਨੇ ਉਹਨੂੰ ਅਹਿਮੀਅਤ ਨਹੀਂ ਦਿੱਤੀ ਤੇ ਫਿਰ ਉਹ ਆਪਣੀ ਪਾਰਟੀ ਨੂੰ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਚਲੇ ਗਿਆ। 13 ਦੇ ਵਿੱਚ ਦਿੱਲੀ ਕਮੇਟੀ ਦੀ ਚੋਣ ਹਾਸਲ ਕਰਕੇ ਜੀ ਉਹ ਕਮੇਟੀ ਦਾ ਪ੍ਰਧਾਨ ਬਣਿਆ। ਅਕਾਲੀ ਦਲ ਦਿੱਲੀ ਵਿੰਗ ਦੀ ਪ੍ਰਧਾਨਗੀ ਦਾ ਕਾਰਜ ਉਹਨੇ ਸੰਭਾਲਿਆ। ਇਸ ਅਹੁਦੇ ਦੀ ਪਿੱਠ ਭੂਮੀ ਦੇ ਵਿੱਚ ਅਕਾਲੀ ਦਲ ਬਾਦਲ ਦਾ ਵੱਡਾ ਯੋਗਦਾਨ ਸੀਗਾ। ਸੰਤੋਖ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਹੋਣ ਕਰਕੇ ਜਿਹੜਾ ਇਹਨਾਂ ਦੇ ਪੰਥ ਹਿੱਤ ਕੀਤੀਆਂ ਕਾਰਗੁਜ਼ਾਰੀਆਂ ਦਾ ਲਾਭ ਜੀਕੇ ਨੂੰ ਵਿਰਾਸਤ ਦੇ ਵਿੱਚ ਮਿਲਿਆ। ਉਹਨੇ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ 3 ਵਾਰੀ ਸੰਭਾਲਿਆ। ਦੇਸ਼ ਵਿਦੇਸ਼ ਤੱਕ ਸਿੱਖਾਂ ਦੇ ਮਸਲਿਆਂ ਦੀ ਉਹ ਜਿਹੜਾ ਜੀ ਉਹ ਗੱਲ ਕਰਦਾ ਰਿਹਾ, ਬਿਆਨਬਾਜ਼ੀ ਜਿਹੜੀ ਸੀਗੀ ਜੀ। ਔਰ ਦਿੱਲੀ ਤੋਂ ਇਲਾਵਾ ਬਾਹਰਲੇ ਸੂਬਿਆਂ ਦੇ ਵਿੱਚ ਵੀ ਜੀਕੇ ਸਿੰਘ ਦੀ ਇੱਕ ਟਾਈਮ ਦੇ ਉੱਤੇ ਜਿਹੜੀ ਜੀ ਉਹ ਚੜ੍ਹਤ ਰਹੀ। 17 ਦੇ ਵਿੱਚ ਦਿੱਲੀ ਕਮੇਟੀ ਦੀ ਚੋਣ 'ਚ ਜੀਕੇ ਤੇ ਉਹਦੀ ਟੀਮ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਬਾਦਲ ਤੋਂ ਉਸ ਸਮੇਂ ਪੰਜਾਬ ਦੀ ਜਨਤਾ ਜਿਹੜੀ ਬੇਮੁਖ ਹੋਈ ਪਈ ਸੀ। ਕਮੇਟੀ ਦੀਆਂ ਇਹਨਾਂ ਚੋਣਾਂ 'ਚ ਜੀਕੇ ਨੇ ਦਿੱਲੀ ਦੀ ਜਿਹੜੀ ਸੰਗਤ ਹੈ ਜੀ ਉਹਦੇ ਸਾਹਮਣੇ ਇੱਕ ਜਿਹੜੀ ਉਹ ਸੁਤੰਤਰ ਹੋਂਦ ਸਥਾਪਿਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ, ਜਿਹਦੇ ਕਰਕੇ ਬਾਕੀ ਜਿਹੜੇ ਜੇਤੂ ਮੈਂਬਰਾਂ ਨੂੰ ਤਰਜੀਹ ਦੇਣੀ ਬੰਦ ਕਰਕੇ ਉਹਨੇ ਆਜ਼ਾਦ ਰੂਪ ਦੇ ਵਿੱਚ ਇੱਕ ਪਾਸੜ ਜਿਹੜੇ ਫੈਸਲੇ ਸੀ ਉਹ ਲੈਣੇ ਸ਼ੁਰੂ ਕਰ ਦਿੱਤੇ। ਦਿੱਲੀ ਕਮੇਟੀ ਦੀ ਜਿਹੜੀ ਸੀਗਾ ਦੀ ਤੌਰ ਤਰੀਕਾ, ਇਹਦੇ ਜਨਰਲ ਸਕੱਤਰ ਤੇ ਪ੍ਰਧਾਨ ਦੇ ਵਜੋਂ ਸਾਂਝੇ ਤੌਰ ਦੇ ਉੱਤੇ ਫੈਸਲੇ ਲਏ ਜਾਂਦੇ ਸੀ। ਪਰ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਦੀਆਂ ਤਾਕਤਾਂ ਨੂੰ ਖੂੰਜੇ ਲਾ ਕੇ ਉਹਨੇ ਕਈ ਵੱਡੇ ਫੈਸਲੇ ਜਿਹੜੇ ਸੀਗੇ ਜੀ ਉਹ ਆਪੇ ਹੀ ਜਾਰੀ ਕੀਤੇ। ਦਿੱਲੀ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਦਾ ਜਿਹੜਾ ਜੀ ਉਹ ਮੇਨ ਕਾਰਨ ਜਿਹੜਾ ਉਹ ਬਣ ਗਏ। ਗੁਰਮੀਤ ਸਿੰਘ ਸ਼ੰਟੀ ਦੇ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਖੁਲਾਸਿਆਂ ਤੋਂ ਬਾਅਦ ਸੰਗਤਾਂ ਦੇ ਵਿੱਚ ਜੀਕੇ ਦੇ ਅਕਸ ਨੂੰ ਵੱਡੀ ਢਾਹ ਲੱਗੀ ਜੀ। ਭਾਵੇਂ ਜਿਹੜਾ ਧਾਰਮਿਕ ਪੁਸਤਕਾਂ ਦੇ ਜਾਲੀ ਬਿੱਲਾਂ ਦਾ ਮਸਲਾ ਹੋਵੇ ਜਾਂ ਦਿੱਲੀ ਕਮੇਟੀ ਦੇ ਕਰਮਚਾਰੀਆਂ ਦੀ ਵਰਦੀ ਦਾ ਠੇਕਾ ਆਪਦੇ ਜਵਾਈ ਨੂੰ ਦੇਣ ਦਾ ਮਸਲਾ ਹੋਵੇ, ਜਿਹਦੇ ਕਰਕੇ ਜੀਕੇ ਜਿਹੜਾ ਸੀਗਾ ਜੀ ਉਹ ਭ੍ਰਿਸ਼ਟਾਚਾਰ ਦੇ ਵਜੋਂ ਪ੍ਰਸਿੱਧ ਹੋਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਔਰ ਇਹ ਕਿਹਾ ਜਾਂਦਾ ਕਿ ਜੀਕੇ ਦੇ ਵੱਲੋਂ ਕਮੇਟੀ ਮੈਂਬਰਾਂ ਨੂੰ ਪੌਣੇ 2 ਸਾਲਾਂ ਤੱਕ ਕੋਈ ਤਰਜੀਹ ਨਹੀਂ ਦਿੱਤੀ ਗਈ। ਸਕੂਲਾਂ ਕਾਲਜਾਂ ਦੀਆਂ ਕਮੇਟੀਆਂ ਭੰਗ ਕਰਕੇ ਉਹਨਾਂ ਨੂੰ ਮੁੜ ਕੇ ਨਹੀਂ ਬਣਾਇਆ ਗਿਆ ਜੀ, ਜਿਹਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਭ੍ਰਿਸ਼ਟਾਚਾਰ ਜੀਕੇ ਦੇ ਖਿਲਾਫ ਜਿਹੜਾ ਸੀਗਾ ਜੀ ਉਹ ਵੱਡੇ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ। ਜਦੋਂ ਆਇਆ ਜੀ USA ਦੇ ਵਿੱਚ ਔਰ ਉੱਥੇ ਜਿਹੜੀ ਕੁੱਟਮਾਰ ਉਹਦੀ ਹੋਈ, ਜਿਹਦੇ ਕਰਕੇ ਉਹਨੂੰ ਦੌਰਾ ਆਪਣਾ ਵਿਚਾਲੇ ਛੱਡ ਕੇ ਵਾਪਸ ਜਿਹੜਾ ਜੀ ਉਹ ਆਉਣਾ ਪਿਆ। ਇਹਦੇ ਕਰਕੇ ਵੀ ਉਹਦੀ ਜਿਹੜੀ ਸੀਗੀ ਜੀ ਥਾਂ ਦੇ ਉੱਤੇ ਬਦਨਾਮੀ ਜਿਹੜੀ ਉਹ ਹੋਈ। ਜਿਹੜੇ ਹੁਣ ਉਹਦੇ ਨਾਲ ਦੇ ਕਿਸੇ ਟਾਈਮ ਸਾਥੀ ਰਹੇ ਆ ਜੀ ਮਨਜਿੰਦਰ ਸਿੰਘ ਸਰਸਾ, ਚਾਹੇ ਉਹ ਸਾਬਕਾ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ MPS ਚੱਡਾ, ਉਹ ਇਹ ਕਹਿੰਦੇ ਆ ਕਿ ਉਹਨੇ ਆਪ ਹੁਦਰੇ ਫੈਸਲੇ ਲਏ। ਔਰ ਜਿਹੜੇ ਮਿਸਟਰ ਚੱਡਾ ਨੇ ਉਹ ਤਾਂ ਇਹ ਵੀ ਕਹਿੰਦੇ ਆ ਕਿ ਉਹ ਸੰਗਤ ਦੇ ਸਾਹਮਣੇ ਆ ਕੇ ਆਪਣੇ ਆਪ ਨੂੰ ਡਿਫੈਂਡ ਕਰੇ, ਕਿਉਂਕਿ ਅਦਾਲਤ ਤੋਂ ਵੀ ਹੁਣ ਉਹਨੂੰ ਖੈਰ ਨਹੀਂ ਪਈ। ਔਰ ਉਹਦੇ ਉੱਤੇ FIR ਜਿਹੜੀ ਹੈ ਜੀ ਉਹ ਭ੍ਰਿਸ਼ਟਾਚਾਰ ਨੂੰ ਲੈ ਕੇ ਦਰਜ ਜਿਹੜੀ ਹੈ ਜੀ ਉਹ ਹੋ ਗਈ ਹੋਈ ਆ। ਇਹ ਕਿਹਾ ਜਾ ਰਿਹਾ ਕਿ ਸ਼ਾਇਦ ਮਨਜੀਤ ਸਿੰਘ ਜੀਕੇ ਦਾ
ਜਿਹੜਾ ਸਿਆਸੀ ਪਾਰੀ ਸੀਗੀ ਉਹ ਤਕਰੀਬਨ ਸਮਾਪਤ ਹੋਣ ਦੇ ਕੰਢੇ ਪਹੁੰਚ ਗਈ ਹੈ। ਜੀ ਬਿਲਕੁਲ, ਹੁਣ ਤਾਂ ਇੰਨਾ ਨਾਂ ਵੀ ਨਹੀਂ ਸੁਣਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਕੁਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।